गवर्नर कौन है, सीएम कौन है, एजुकेशन मंत्री कौन है? साडे बनाए हुए ने। पंजाब है जिहड़ा दा मुख मंत्री है लोकां दा चुनिया होया, ਉਹ ਕਿਵੇਂ ਬਰੀ ਹੋ ਸਕਦਾ ਹੈ? ਉਹਦਾ ਫਰਜ਼ ਹੈ ਪੰਜਾਬ ਦਾ ਮੁੱਖ ਮੰਤਰੀ ਆ ਜਾਂ ਪੰਜਾਬ ਦਾ ਕੋਈ ਅਦਾਰਾ ਖੋਇਆ ਜਾ ਰਿਹਾ। ਚੰਡੀਗੜ੍ਹ ਬਣਿਆ ਪੰਜਾਬ ਦੇ ਪਿੰਡ ਜਾੜ ਕੇ ਬਣਿਆ, ਕਿਸੇ ਗਵਰਨਰ ਨੇ ਕਿਸੇ ਮੋਦੀ ਨੇ ਨਹੀਂ ਉਹ ਦਾਨ ਦਿੱਤਾ। ਅਸੀਂ ਤਾਂ ਪੰਜਾਬੀ ਤਾਂ ਲੜ ਰਹੇ ਹਾਂ ਵੀ ਚੰਡੀਗੜ੍ਹ ਸਾਨੂੰ ਦਿਓ, ਤੁਸੀਂ ਯੂਨੀਵਰਸਿਟੀ ਵੀ ਖੋ ਰਹੇ ਹੋ। ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਜਾਂ ਜਿਹੜਾ ਇਹ ਮੋਰਚਾ ਸ਼ੁਰੂ ਕਰਨ ਵਾਲੇ ਅਣਖੀ ਪੰਜਾਬੀ ਵਿਦਿਆਰਥੀ ਹੋ, ਕਿਉਂਕਿ ਅਸੀਂ ਸਪੋਰਟ ਤੇ ਆਏ ਹਾਂ। ਸ਼ੁਰੂ ਤੁਸੀਂ ਕੀਤਾ ਹੈ, ਲਗਭਗ ਜਿਵੇਂ ਦੱਸਿਆ ਵੀ ਅੱਜ 25ਵਾਂ ਦਿਨ ਹੋ ਗਿਆ। ਵਿਦਿਆਰਥੀਆਂ ਨੇ ਜਾਂ ਜੋ ਕਮੇਟੀ ਬਣਾਈ ਆ, ਤੁਸੀਂ ਇੱਕ ਸੈਨੇਟ ਮੈਂਬਰ ਲੈ ਕੇ ਤੁਸੀਂ ਜਾਗਦੀ ਜ਼ਮੀਰ ਵਾਲੇ ਹੋਣ ਦਾ ਸਬੂਤ ਦਿੱਤਾ ਹੈ। ਉਹ ਪੰਜਾਬੀ ਆ ਜਿਹੜੇ ਪੰਜਾਬੀਆਂ ਦਾ ਵਿਰਸਾ, ਪੰਜਾਬੀਆਂ ਦਾ ਇਤਿਹਾਸ ਹੈ ਸੈਂਕੜੇ ਸਾਲਾਂ ਦਾ, ਇਹ ਕਦੇ ਦਬਾਏ ਨਹੀਂ ਦਵੇ। ਪ੍ਰੇਮ ਨਾਲ ਭਾਵੇਂ ਇਹਨਾਂ ਨੂੰ ਖਰੀਦ ਲਓ, ਪਿਆਰ ਨਾਲ ਖਰੀਦ ਲਓ, ਪਰ ਜੇ ਤੁਸੀਂ ਕਹੋਗੇ ਵੀ ਦਬਾ ਕੇ ਚੁੱਪ ਕਰਾ ਦਿਆਂਗੇ, ਇਹ ਪੰਜਾਬ ਦੇ ਕਰੈਕਟਰ 'ਚ ਹੀ ਨਹੀਂ, ਸੁਭਾਅ 'ਚ ਹੀ ਹੈ ਨਹੀਂ ਗੱਲ। ਸੋ ਹੁਣ ਵੀ ਪਤਾ ਲੱਗਿਆ ਵੀ ਉਹਨਾਂ ਨੇ ਤੜਕੇ ਜਦੋਂ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਸੀ, ਆਪਣਾ ਜਿਹੜਾ ਦੂਜਾ ਜਾਬਰ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਡੰਡੇ ਡੁੰਡੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਗਵਰਨਰ ਦੇ ਵੱਲ ਜਾ ਰਹੇ ਸੀ। ਗਵਰਨਰ ਕੌਣ ਹੈ, ਸੀਐਮ ਕੌਣ ਹੈ, ਐਜੂਕੇਸ਼ਨ ਮੰਤਰੀ ਕੌਣ ਹੈ? ਸਾਡੇ ਬਣਾਏ ਹੋਏ ਨੇ। ਉਹ ਐਕਸ ਅਫੀਸ਼ੀਓ ਮੈਂਬਰ ਹੈ ਸੈਨੇਟ ਦੇ, ਬਿਨਾਂ ਚੁਣੇ ਹੋਈ ਉਹ ਮੈਂਬਰ ਵਾਲੇ ਅਧਿਕਾਰ ਹੈ। ਇਹ ਸਭ ਤੋਂ ਪਹਿਲਾਂ ਠੀਕ ਹੈ ਸੈਂਟਰ ਦੇ ਤੇ ਧਾਵਾ ਬੋਲ ਰਿਹਾ, ਜਿਹੜੀ ਆਪਣੀ ਕੇਂਦਰੀਕਰਨ ਦੀ ਨੀਤੀ ਹੈ, ਸਾਰੀ ਵਿਭਿੰਨਤਾ ਖਤਮ ਕਰਕੇ, ਸਾਰੀ ਅਧਿਕਾਰ ਜਿਹੜੇ ਵੱਧ ਅਧਿਕਾਰ ਆ ਸੂਬਿਆਂ ਦੇ ਖਤਮ ਕਰਕੇ, ਸਾਰੀਆਂ ਪਾਵਰਾਂ ਆਪਦੀ ਮੁੱਠੀ 'ਚ ਲੈਣ ਵਾਲੀ ਜਿਹੜੀ ਨੀਤੀ ਹੈ, ਮੇਨ ਕਾਰਨ ਤਾਂ ਉਹ ਬਣਿਆ ਹੋਇਆ ਜਿਹੜਾ ਇਹ ਸੈਨੇਟ ਦੀਆਂ ਚੋਣਾਂ ਨਹੀਂ ਕਰਾ ਰਹੇ। ਪਰ ਪੰਜਾਬ ਹੈ ਜਿਹੜਾ ਦਾ ਮੁੱਖ ਮੰਤਰੀ ਹੈ ਲੋਕਾਂ ਦਾ ਚੁਣਿਆ ਹੋਇਆ, ਉਹ ਕਿਵੇਂ ਬਰੀ ਹੋ ਸਕਦਾ ਹੈ? ਉਹਦਾ ਫਰਜ਼ ਹੈ ਪੰਜਾਬ ਦਾ ਮੁੱਖ ਮੰਤਰੀ ਆ ਜਾਂ ਪੰਜਾਬ ਦਾ ਕੋਈ ਅਦਾਰਾ ਖੋਇਆ ਜਾ ਰਿਹਾ। 1947 ਤੋਂ ਬਾਅਦ ਇਹ ਲਾਹੌਰ ਵਾਲੀ ਯੂਨੀਵਰਸਿਟੀ ਸੀ, ਪਹਿਲਾਂ 47 ਤੋਂ ਪਹਿਲਾਂ ਪੰਜਾਬ ਦੀ ਇੱਕੋ ਹੀ ਵੰਡ ਹੋ ਗਈ ਤਾਂ ਉਹ ਯੂਨੀਵਰਸਿਟੀ ਉਹਦੀ ਕੰਟੀਨਿਊਟੀ 'ਚ ਪੰਜਾਬ ਯੂਨੀਵਰਸਿਟੀ ਬਣੀ ਹੈ। ਜਿੰਨਾ ਚਿਰ ਚੰਡੀਗੜ੍ਹ ਨਹੀਂ ਬਣਿਆ ਸੀ ਉਹਨਾਂ ਚਿਰ ਹੁਸ਼ਿਆਰਪੁਰ ਰਿਹਾ ਇਹਦਾ ਸੈਂਟਰ। ਉਹਨੂੰ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਹੈ। ਚੰਡੀਗੜ੍ਹ ਬਣਿਆ ਉਹ ਪੰਜਾਬ ਦੇ ਪਿੰਡ ਜਾੜ ਕੇ ਬਣਿਆ, ਕਿਸੇ ਗਵਰਨਰ ਨੇ ਕਿਸੇ ਮੋਦੀ ਨੇ ਨਹੀਂ ਉਹ ਦਾਨ ਦਿੱਤਾ। ਸੈਂਕੜੇ ਪਿੰਡ ਜਾੜੇ ਹੈ ਪੰਜਾਬ ਦੇ, ਫਿਰ ਚੰਡੀਗੜ੍ਹ ਬਣਿਆ। ਸੋ ਅਸੀਂ ਤਾਂ ਪੰਜਾਬੀ ਤਾਂ ਲੜ ਰਹੇ ਹਾਂ ਵੀ ਚੰਡੀਗੜ੍ਹ ਸਾਨੂੰ ਦਿਓ, ਤੁਸੀਂ ਯੂਨੀਵਰਸਿਟੀ ਵੀ ਖੋ ਰਹੇ ਹੋ। ਇਹ ਨਹੀਂ ਬਰਦਾਸ਼ਤ ਹੋਊਗਾ। ਗੋਲੀਆਂ ਦਾ ਜਿਹੜਾ ਹੁਣੇ ਇੱਕ ਵਿਦਿਆਰਥੀ ਸਾਡੇ ਨੇ ਬੱਚੇ ਨੇ ਦੱਸਿਆ ਵੀ ਉਹ ਥਾਣੇਦਾਰ ਕੇ ਡੀਐਸਪੀ ਕਹਿੰਦਾ ਵੀ ਮੈਂ ਗੋਲੀਆਂ ਵੀ ਚਲਾਊਂਗਾ। ਉਹ ਪਹਿਲਾਂ ਨਹੀਂ ਚਲਾ ਕੇ ਦੇਖਿਆ ਤੁਸੀਂ? 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਗੋਲੀ ਚਲਾ ਕੇ ਇੱਕ ਨੌਜਵਾਨ ਮੁੰਡੇ ਦਾ ਕਤਲ ਕੀਤਾ ਸ਼ਰੇਆਮ। ਕੀ ਉਸ ਤੋਂ ਬਾਅਦ ਫਿਰ ਮੋਰਚਾ ਬੰਦ ਕਰ ਲਿਆ? ਦਿੱਲੀ ਦੇ ਵਿੱਚ 26 ਜਨਵਰੀ 2021 ਨੂੰ ਗੋਲੀਆਂ ਮਾਰ ਕੇ ਨਵਰੀਤ ਸਿੰਘ ਦਾ ਨੌਜਵਾਨ ਹੈ ਜਿਹੜਾ ਕਿਲੇ ਕੋਲੇ ਉਹ ਸ਼ਹੀਦ ਕੀਤਾ। ਕੀ 26 ਜਨਵਰੀ 2021 ਤੋਂ ਬਾਅਦ ਦਿੱਲੀ ਵਾਲਾ ਅੰਦੋਲਨ ਬੰਦ ਹੋ ਗਿਆ? ਹੋਰ ਕਿੰਨੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਨਾ ਨਵਰੀਤ ਨੂੰ ਕਤਲ ਕੀਤੇ ਤੋਂ ਬਾਅਦ ਦਿੱਲੀ ਵਾਲਾ ਕਿਸਾਨ ਅੰਦੋਲਨ ਬੰਦ ਹੋਇਆ, ਨਾ ਸ਼ੁਭਕਰਨ ਨੂੰ 21 ਫਰਵਰੀ ਨੂੰ ਗੋਲੀ ਨਾਲ ਕਤਲ ਕਰਨ ਤੋਂ ਬਾਅਦ ਸ਼ੰਭੂ ਖਨੌਰੀ ਬਾਰਡਰ ਵਾਲਾ ਜਿਹੜਾ ਕਿਸਾਨਾਂ ਦਾ ਮੋਰਚਾ ਉਹ ਖਤਮ ਹੋਇਆ। ਸੋ ਭਰਾਵੋ ਗੱਲ ਤਾਂ ਬਹੁਤ ਛੋਟੀ ਹੈ। ਜਿਹੜੀ ਮੰਗ ਹੈ ਤੁਹਾਡੀ ਬਈ ਜਿਹੜਾ ਸੈਨੇਟ ਹੈ ਜਿਹਨੇ ਇਹਦਾ ਸਾਰਾ ਪ੍ਰਬੰਧ ਕਰਨਾ, ਉਦੋਂ ਉਹਦੀ ਚੋਣ ਹੋਵੇ ਜਿਹੜਾ ਪਹਿਲਾਂ ਹੁੰਦੀ ਹੈ। ਜਿਵੇਂ ਚਲੋ ਤੁਹਾਡੀ ਮਿਹਨਤ ਨੂੰ ਫਲ ਪਿਆ, ਬੂਰ ਪਿਆ, ਤੁਹਾਡੇ ਨੂੰ ਪਤਾ ਲੱਗਿਆ ਬਈ ਸੀਐਮ ਨੇ ਪੰਜਾਬ ਨੇ ਤੇ ਐਜੂਕੇਸ਼ਨ ਮਿਨਿਸਟਰ ਪੰਜਾਬ ਨੇ ਲਿਖਤਾ ਲੈਟਰ ਵੀ ਇਹਦੀ ਚੋਣ ਹੋਣੀ ਚਾਹੀਦੀ ਹੈ। ਕਿਉਂ ਵੀ ਠੀਕ ਹੈ ਨਾ, ਲਿਖਿਆ ਨਾ, ਕੱਲ ਆਇਆ ਲੈਟਰ। ਇਹ ਤੁਹਾਡੀ ਜਿੱਤ ਦਾ
ਪਹਿਲੇ ਪੜਾਅ ਦੀ ਜਿੱਤ ਹੋ ਗਈ, ਫਾਈਨਲ ਵਿੱਚ ਜਿੱਤਣ ਵਾਲਾ ਰਹਿ ਗਿਆ। ਸੈਮੀਫਾਈਨਲ ਤੁਸੀਂ ਜਿੱਤ ਲਿਆ ਸਮਝ ਲਓ, ਦੂਜਾ ਸੈਮੀਫਾਈਨਲ ਜੇ ਜਿੱਤ ਲਿਆ ਤਾਂ ਫਾਈਨਲ ਵੀ ਜਿੱਤ ਲਾਂਗੇ। ਸੋ ਅਸੀਂ ਤਾਂ ਸਾਨੂੰ ਤਾਂ ਭਰਾਵਾ ਪਰਸੋਂ ਹੀ ਸੁਨੇਹਾ ਮਿਲਿਆ ਸੀ, ਬਾਰਡਰ ਤੋਂ ਆਇਆ ਸੀ, ਘਰਾਂ ਤੋਂ ਨਹੀਂ ਆਏ। ਆ ਜਿੰਨੇ ਭੈਣ ਆਈ ਆ, ਬਲਜੀਤ ਕੌਰ ਆ ਸਾਡੀ BKU ਕ੍ਰਾਂਤੀਕਾਰੀ ਦੀ ਔਰਤ ਵਿੰਗ ਦੀ ਆਗੂ ਹੈ, ਸਾਰੇ ਅਸੀਂ ਕੋਈ ਪਿੱਛੋਂ ਨਹੀਂ ਆਏ, ਪੰਜਾਬ ਚੋਂ ਇੱਥੋਂ ਉੱਠ ਕੇ ਆਇਆ ਬਾਰਡਰ ਤੋਂ। ਜਦੋਂ ਪਰਸੋਂ ਸਾਨੂੰ ਸੁਨੇਹਾ ਮਿਲਿਆ ਬਈ 13 ਤਰੀਕ ਨੂੰ ਜੋ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ, ਵਿਦਿਆਰਥੀ ਜਥੇਬੰਦੀਆਂ ਦੇ ਆਧਾਰ ਤੇ ਇੱਕ ਸੈਨੇਟ ਮੈਂਬਰ ਦੇ ਆਧਾਰ ਤੇ ਕਮੇਟੀ ਚਲਾ ਰਹੀ ਹੈ, ਉਹ ਕਿਸਾਨਾਂ ਦੀ ਹਮਾਇਤ ਉਡੀਕਦੇ ਆ। ਸਾਨੂੰ ਪਰਸੋਂ ਸੁਨੇਹਾ ਮਿਲਿਆ, ਪਰਸੋਂ ਸਾਡੀ ਭੈਣ ਹੈ ਸੁਖਵਿੰਦਰ ਕੌਰ, ਸਾਡੀ ਜਨਰਲ ਸਕੱਤਰ ਹੈ ਪੰਜਾਬ ਦੀ BKU ਕ੍ਰਾਂਤੀਕਾਰੀ ਦੀ, ਉਹਨੇ ਸੁਨੇਹਾ ਦਿੱਤਾ ਵੀ ਮੈਂ ਤਾਂ ਬਠਿੰਡੇ ਆ, ਪ੍ਰਧਾਨ ਜੀ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਆਉਣਾ। ਆ ਸਾਡੀ ਸੰਕੇਤਕ ਹਾਜ਼ਰੀ ਆ, ਕੋਈ ਐ ਨਾ ਸਮਝ ਲਓ ਵੀ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਲਿਆਏ ਆ, ਬਾਰਡਰ ਤੋਂ ਹੀ ਉੱਠ ਕੇ ਆਏ ਲੜਾਈ ਵਾਲੇ ਤੋਂ। ਸੋ ਮੈਂ ਟਾਈਮ ਆ ਪਹਿਲਾਂ ਕਿਹਾ ਵੀ ਸਾਰਿਆਂ ਦਾ ਸੀਮਿਤ ਹੈ, ਮੈਂ ਤਾਂ ਸਮਝ ਲਓ ਵੀ 70 ਸਾਲ ਦਾ ਹੋ ਗਿਆ, ਤੁਸੀਂ ਮੇਰੀ ਤੀਜੀ ਪੁਸਤ ਹੈ, ਸੈਕੰਡ ਪੁਸਤ ਹੈ ਜਿਹੜੇ ਸਾਡੇ 40 ਸਾਲ ਵਾਲੇ ਹੈ, ਤੁਸੀਂ 20-25 ਵਾਲੇ ਮੇਰੀ ਤੀਜੀ ਪੁਸਤ ਹੈ। ਮੈਂ ਤਾਂ ਹੁਣ ਐ ਸਮਝ ਲਓ ਵੀ ਹੁਣ ਤਾਂ ਉਮਰ ਦੇ ਲਿਹਾਜ਼ ਨਾਲ ਰਿਟਾਇਰਮੈਂਟ ਵਾਲੀ ਪੋਜੀਸ਼ਨ 'ਚ ਹੈ ਮੈਂ, ਪਰ ਪੰਜਾਬੀ ਕਹਿੰਦੇ ਹੁੰਦੇ ਕਦੇ ਬੁੜੇ ਨਹੀਂ ਹੁੰਦੇ। ਬੁੜੇ ਸਰੀਰਕ ਤੌਰ ਤੇ ਜੇ ਅੰਦਰੋਂ ਜਦੋਂ ਬੁੜਾ ਹੁੰਦਾ ਨਾ ਬੰਦਾ, ਮਨ ਬੜਾ ਹੁੰਦਾ, ਸੋਚ ਬੁੜੀ ਹੁੰਦੀ ਆ, ਜਦੋਂ ਉਦੋਂ ਬੁੜਾ ਹੁੰਦਾ। ਉਹ ਪੰਜਾਬੀਆਂ ਦਾ ਸਾਨੂੰ ਆਸ਼ੀਰਵਾਦ ਆ, ਪੰਜਾਬੀਆਂ ਨੂੰ, ਸਾਡੇ ਗੁਰੂਆਂ ਦਾ, ਸਾਡੇ ਗਦਰੀ ਬਾਬਿਆਂ ਦਾ, ਸਾਡੇ ਭਗਤ ਸਰਾਭਿਆਂ ਦਾ ਸਾਨੂੰ ਆਸ਼ੀਰਵਾਦ ਆ, ਸਾਨੂੰ ਥਾਪੜਾ ਲੜਨ ਦਾ, ਹਰ ਹਾਲਤ ਦੇ ਵਿੱਚ ਲੜਨ ਦਾ। ਸੋ ਇਸ ਕਰਕੇ ਪੰਜਾਬੀ ਜਿਹੜੇ ਉਹ ਵਿਰਸੇ ਨਾਲ ਜੁੜੇ ਹੋਏ, ਕਦੇ ਬੁੜੇ ਨਹੀਂ ਹੁੰਦੇ, ਅਸੀਂ ਨਾਲ ਖੜਾਂਗੇ, ਪਰਨ ਕਰਕੇ ਜਾਂਦੇ ਆ। ਜਿੰਨਾ ਤੱਕ ਇਹ ਮੋਰਚਾ ਜਿੱਤਿਆ ਨਹੀਂ ਜਾਂਦਾ, ਚੋਣ ਨਹੀਂ ਹੁੰਦੀ, ਜਦੋਂ ਵੀ ਤੁਸੀਂ ਸਾਨੂੰ ਸੱਦੋਗੇ ਅਸੀਂ ਆਵਾਂਗੇ। ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।